ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪੰਜਾਬ ਦੇ ਨਾਲ ਸਰੋਕਾਰ ਰੱਖਦੀਆਂ ਕੁਝ ਅਹਿਮ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹਾਂ। ਜੇਕਰ ਇਹ ਕਿਹਾ ਜਾਵੇ ਕਿ ਪੰਜਾਬ ਦੇ ਵਿੱਚ ਭਾਜਪਾ ਦੇ ਵੱਲੋਂ ਹੁਣ ਤੋਂ ਹੀ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੜਨਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਇਸ ਦੇ ਵਿੱਚ ਕੋਈ ਵੀ ਅਤਕਥਨੀ ਨਹੀਂ ਹੋਵੇਗੀ। ਇਹ ਕਿਉਂ ਕਹਿ ਰਹੇ ਹਾਂ? ਕਿਉਂਕਿ ਬੀਤੀ 26 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਜਦੋਂ ਭੀਮ ਰਾਓ ਅੰਬੇਦਕਰ ਦੇ ਬੁੱਤ ਦੇ ਉੱਪਰ ਹਮਲਾ ਹੁੰਦਾ ਹੈ, ਉਸਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਸਾਹਮਣੇ ਬਣੀ ਹੋਈ ਸੰਵਿਧਾਨ ਦੀ ਜਿਹੜੀ ਇੱਕ ਸਕਲਪਚਰ ਹੈ ਉਸ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਤਾਂ ਉਸ ਘਟਨਾ ਨੂੰ ਜਿਸ ਤਰੀਕੇ ਦੇ ਨਾਲ ਭਾਜਪਾ ਪੰਜਾਬ ਦੇ ਵਿੱਚ ਕੈਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਸ ਹੱਦ ਤੱਕ ਕਿਸੇ ਵੀ ਹੋਰ ਪਾਰਟੀ ਨੇ ਨਹੀਂ ਕੀਤੀ। ਹਾਲਾਂਕਿ ਸਭ ਤੋਂ ਪਹਿਲਾਂ ਆਏ ਹੋਏ ਭਾਜਪਾ ਦੇ ਹੀ ਆਗੂ ਵਿਜੇ ਸਾਂਪਲਾ ਦੇ ਬਿਆਨ ਤੇ ਖਾਸੀ ਜੰਗ ਵੀ ਛਿੜੀ, ਖਾਸੀ ਚਰਚਾ ਵੀ ਹੋਈ ਕਿ ਇਸ ਨੂੰ ਧਰੂਵੀਕਰਨ ਦੀ ਰਾਜਨੀਤੀ ਜਾਂ ਫਿਰ ਕਹਿ ਲਈਏ ਕਿ ਕਮਿਊਨਲ ਦੰਗੇ ਭੜਕਾਉਣ ਵਰਗੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਸਾਰੇ ਦੇ ਵਿਰੋਧ ਦੇ ਵਿੱਚ ਭਾਜਪਾ ਨੇ ਰੁਕਣ ਦਾ ਨਾਮ ਨਹੀਂ ਲਿਆ। ਵਿਜੇ ਸਾਂਪਲਾ ਉਹ ਪੋਸਟ ਡਿਲੀਟ ਕਰ ਜਾਂਦੇ ਨੇ, ਉਸ ਤੋਂ ਬਾਅਦ ਸੁਧਰੀ ਹੋਈ ਪੋਸਟ ਇੱਕ ਪਾਉਂਦੇ ਨੇ। ਪਰ ਹੁਣ ਭਾਜਪਾ ਦੇ ਕਹਿ ਲਈਏ ਵੱਡੇ ਰਾਜਸੀ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਆ ਕੇ ਉਸ ਪ੍ਰਤਿਮਾ ਦੇ ਨਾਲ ਫੋਟੋ ਖਿਚਾਉਣਾ, ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕਰਨੀਆਂ ਕਿ ਸੰਵਿਧਾਨ ਤੇ ਬਾਬਾ ਸਾਹਿਬ ਦੀ ਸੋਚ ਤੇ ਹਮਲਾ ਹੈ, ਇਦਾਂ ਦੇ ਬਿਆਨ ਦੇ ਕੇ ਇਹ ਜ਼ਾਹਰ ਕਰਨਾ ਕਿ ਪੰਜਾਬ ਦੀ ਬਹੁ ਗਿਣਤੀ ਜਿਹੜੀ ਵੋਟ ਹੈ ਅਸੀਂ ਉਸ ਨੂੰ ਪ੍ਰਭਾਵਿਤ ਕਰਕੇ ਆਪਣੇ ਹੱਕ ਦੇ ਵਿੱਚ ਭੁਗਤਾ ਲਵਾਂਗੇ। ਹਾਲਾਂਕਿ ਪੰਜਾਬ ਤੋਂ ਬਾਹਰ ਵੀ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਨੇ ਜਿੱਥੇ ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਤੋੜ ਦਿੱਤਾ ਜਾਂਦਾ ਹੈ। ਬੀਤੇ ਸਮੇਂ ਦੌਰਾਨ ਯੂਪੀ ਦੇ ਵਿੱਚ ਤਾਂ ਇੱਕ ਜਗ੍ਹਾ ਤੇ ਇੰਨੀਆਂ ਘਟਨਾ ਵਾਪਰੀਆਂ ਕਿ ਉਹਨਾਂ ਨੂੰ ਬੁੱਤ ਦੇ ਆਲੇ ਦੁਆਲੇ ਇੱਕ ਲੋਹੇ ਦਾ ਸ਼ਿਕੰਜਾ ਨੂੰਮਾ ਜਗ੍ਹਾ ਬਣਾਉਣੀ ਪਈ ਜਿਸ ਦੇ ਨਾਲ ਕਿ ਉਸ ਬੁੱਤ ਦੀ ਪ੍ਰੋਟੈਕਸ਼ਨ ਕੀਤੀ ਜਾ ਸਕੇ। ਹਾਲਾਂਕਿ ਬਹੁਤ ਸਾਰੇ ਲੋਕ ਤਾਂ ਸਵਾਲ ਇਸ ਗੱਲ ਤੇ ਵੀ ਕਰਦੇ ਨੇ ਕਿ ਕੀ ਜਿਹੜੀ ਸਟਰੀਟ ਹੈ, ਹੈਰੀਟੇਜ ਸਟਰੀਟ, ਉਸ ਦੇ ਵਿੱਚ ਸਿੱਖ ਮਾਨਸਿਕਤਾ ਨੂੰ ਪਰਨਾਈਆਂ ਹੋਈਆਂ ਸ਼ਖਸੀਅਤਾਂ ਦੀਆਂ ਫੋਟੋਜ਼ ਜਾਂ ਸਕਲਪਚਰ ਹੀ ਨਹੀਂ ਲੱਗਣੇ ਚਾਹੀਦੇ ਸੀ। ਅਜਿਹਾ ਕਿਉਂ ਕੀਤਾ ਗਿਆ ਕਿ ਉਸ ਹੈਰੀਟੇਜ ਸਟਰੀਟ ਦੇ ਵਿੱਚ, ਦਰਬਾਰ ਸਾਹਿਬ ਨੂੰ ਜਾਂਦੀ ਸਟਰੀਟ ਦੇ ਵਿੱਚ ਇੱਕ ਬੁੱਤ ਲਾਇਆ ਜਾਂਦਾ ਹੈ ਜਿਹੜਾ ਕਿ ਭੀਮ ਰਾਓ ਅੰਬੇਦਕਰ ਦਾ ਹੈ। ਅਤੇ ਬਹੁਤ ਸਾਰੇ ਆਪਸੀ ਜਦੋਂ ਗੱਲਾਂ ਚੱਲਦੀਆਂ ਨੇ ਤਾਂ ਬਹੁਤ ਸਾਰੇ ਲੋਕ ਇਸ ਨੂੰ ਇੱਕ ਭਾਜਪਾ ਦੀ ਹੀ ਚਾਲ ਵੀ ਦੇਖਦੇ ਨੇ ਕਿ ਉਹਨਾਂ ਦੇ ਵੱਲੋਂ ਹੈਰੀਟੇਜ ਸਟਰੀਟ ਦੇ ਵਿੱਚ ਇੱਕ ਖਾਸ ਵਜ੍ਹਾ ਕਾਰਨ ਲਗਵਾਇਆ ਗਿਆ ਹੈ ਤੇ ਹੁਣ ਉਸ ਨੂੰ ਕੈਸ਼ ਵੀ ਕਰ ਰਹੇ ਨੇ। ਪਰ ਜਦੋਂ ਆਪਾਂ ਇਸ ਤੋਂ ਅੱਗੇ ਚੱਲਦੇ ਹਾਂ ਤਾਂ ਜਿਸ ਤਰੀਕੇ ਨਾਲ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਇੱਕ ਰਾਜਸੀ ਆਗੂ ਵੀ ਇੱਥੇ ਆ ਕੇ ਉਸ ਸਕਲਪਚਰ ਦੇ ਨਾਲ ਤਸਵੀਰ ਕਰਾਉਂਦਾ ਹੈ, ਫੋਟੋ ਕਰਾਉਂਦਾ ਹੈ ਕਿ ਇੱਥੇ ਜਿਹੜਾ ਅਪਮਾਨ ਹੋਇਆ ਉਹ ਬਹੁਤ ਗਲਤ ਹੈ। ਅਸੀਂ ਇਹ ਕਿਉਂ ਕਹਿ ਰਹੇ ਹਾਂ ਕਿ ਭਾਜਪਾ ਨੇ ਇਹ ਚੋਣ ਹੁਣ ਲੜਨੀ ਸ਼ੁਰੂ ਕਰ ਦਿੱਤੀ ਹੈ 2027 ਦੀ ਹੁਣ ਤੋਂ ਹੀ? ਉਸ ਦਾ ਕਾਰਨ ਇਹ ਹੈ ਕਿ ਅੱਜ ਭਾਜਪਾ ਦੇ ਹੀ ਜਿਹੜੇ ਕੌਮੀ ਪ੍ਰਧਾਨ ਨੇ ਜੇਪੀ ਨੱਡਾ ਹੋਣੀ, ਉਹਨਾਂ ਦੀ ਅਗਵਾਈ ਦੇ ਵਿੱਚ ਅਤੇ ਇੱਕ ਸਾਬਕਾ ਡੀਜੀਪੀ ਦੀ ਅਗਵਾਈ ਦੇ ਵਿੱਚ 6 ਮੈਂਬਰੀ ਪਾਰਟੀ ਦਾ ਗਰੁੱਪ ਦਾ ਗਠਨ ਕੀਤਾ ਗਿਆ, ਕਮੇਟੀ ਬਣਾਈ ਗਈ ਹੈ ਜਿਹੜੀ ਕਿ ਇਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੂਗੀ। ਜੋ ਉਹਨਾਂ ਦੇ ਕਹਿਣ ਦੇ ਮੁਤਾਬਕ ਹੈ ਕਿ ਇਹ ਜਿਹੜੀ ਘਟਨਾ ਵਾਪਰੀ ਇਸ ਦੇ ਪਿੱਛੇ ਕੌਣ ਹੈ, ਇਹ ਕਿਉਂ ਹੋਈ ਹੈ। ਇਸ ਤੋਂ ਤੁਸੀਂ ਸਮਝ ਸਕਦੇ ਹੋ ਕਿ ਇੰਨਾ ਜ਼ਿਆਦਾ ਹੇਜ ਇਹਨਾਂ ਨੂੰ ਕਿਉਂ ਜਾਗ ਰਿਹਾ ਹੈ ਇਸ ਅਪਮਾਨ ਹੋਣ ਵਾਲੀ ਘਟਨਾ ਦੇ ਨਾਲ ਜਾਂ ਡਾਕਟਰ ਅੰਬੇਦਕਰ ਦੇ ਨਾਲ। ਕਿਉਂਕਿ ਬਹੁਤ ਗਿਣਤੀ ਪੂਰੇ ਭਾਰਤ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੇ ਕਿਸੇ ਇੱਕ ਸਟੇਟ ਦੇ ਵਿੱਚ ਗਿਣਤੀ ਹੈ ਐਸੀ ਭਾਈਚਾਰੇ ਦੀ ਤਾਂ ਉਹ ਪੰਜਾਬ ਹੈ। ਪੰਜਾਬ ਦੇ ਵਿੱਚ ਵੱਡੀ ਗਿਣਤੀ ਐਸੀ ਭਾਈਚਾਰਾ ਰਹਿੰਦਾ ਹੈ। ਸਭ ਤੋਂ ਵੱਧ ਵਸੋਂ ਜੇਕਰ ਦੇਖਣੀ ਹੋਵੇ ਤਾਂ ਉਹ ਦੁਆਬਾ ਜ਼ਿਲ੍ਹੇ ਦੇ ਦੁਆਬਾ ਬੈਲਟ ਦੇ ਵਿੱਚ ਹੈ ਤੇ ਇਸੇ ਕਰਕੇ ਸ਼ਾਇਦ ਭਾਜਪਾ ਦੇ ਵੱਲੋਂ ਇਸ ਨੂੰ ਪੂਰੇ ਤਰੀਕੇ ਦੇ ਨਾਲ ਕੈਸ਼ ਕੀਤਾ ਜਾ ਰਿਹਾ ਹੈ, ਇਸ ਤੋਂ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਵਾਰੀ ਖਬਰ ਤੁਹਾਡੇ ਨਾਲ ਪੜ੍ਹ ਕੇ ਸਾਂਝੀ ਕਰ ਦਿੰਦੇ ਹਾਂ ਜਿਹੜੀ ਵੈਬ ਪੋਰਟਲ ਦੇ ਉੱਪਰ ਨਜ਼ਰ ਆ ਰਹੀ ਹੈ ਇਸ ਮਾਮਲੇ ਦੇ ਬਾਬਤ। ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਭਾਜਪਾ ਨੇ 26 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦੀ ਮੂਰਤੀ ਤੇ ਅਪਮਾਨ ਤੇ ਸਖਤ ਰੁਖ ਅਪਣਾ ਲਿਆ ਹੈ ਅਤੇ 6 ਮੈਂਬਰੀ ਜਾਂਚ ਕਮੇਟੀ ਬਣਾਈ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਤੇ ਇਸ ਦੀ ਜਾਂਚ ਦੇ ਲਈ ਰਾਜ ਸਭਾ ਮੈਂਬਰ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਡੀਜੀਪੀ ਬ੍ਰਿਜਲਾਲ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਈ ਹੈ। ਇਹ ਆਪਣੀ ਰਿਪੋਰਟ ਨੱਡਾ ਨੂੰ ਦੇਵੇਗੀ। ਜੇਕਰ ਇਸ ਤੋਂ ਅੱਗੇ ਚੱਲੀਏ ਤਾਂ ਇਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਅੰਬੇਦਕਰ ਦੀ ਮੂਰਤੀ ਦੀ ਨਿੰਦਾ ਜਿਹੜੀ ਹੋਈ ਸੀ ਉਸ ਤੇ ਕਮੇਟੀ ਜਿਹੜੀ ਬਣੀ ਹੈ। ਨੱਡਾ ਨੇ ਘਟਨਾ ਦੀ ਜਾਂਚ ਲਈ ਰਾਜ ਸਭਾ ਮੈਂਬਰ ਤੇ ਬ੍ਰਿਜਲਾਲ ਜਿਹੜੇ ਨੇ ਡੀਜੀਪੀ ਰਹੇ ਨੇ ਉਹਨਾਂ ਦੀ ਨਾਲ ਕਮੇਟੀ ਬਣਾਈ ਹੈ। ਕਮੇਟੀ ਦੇ ਵਿੱਚ ਅਨੁਸੂਚਿਤ ਜਾਤੀ ਮੋਰਚੇ ਦੇ ਰਾਸ਼ਟਰੀ ਪ੍ਰਧਾਨ ਲਾਲ ਸਿੰਘ ਆਰੀਆ, ਸਾਬਕਾ ਕੇਂਦਰੀ ਰਾਜ ਮੰਤਰੀ
ਸੋਮ ਪ੍ਰਕਾਸ਼ ਨੇ ਜਿਹੜੇ ਕਿ ਪੰਜਾਬ ਤੋਂ ਆਉਂਦੇ ਨੇ। ਪਾਰਟੀ ਦੇ ਰਾਸ਼ਟਰੀ ਬੁਲਾਰੇ ਗੁਰੂ ਪ੍ਰਕਾਸ਼ ਪਾਸਵਾਨ, ਉੱਤਰ ਪ੍ਰਦੇਸ਼ ਸਰਕਾਰ ਵਿੱਚ ਮੰਤਰੀ ਅਸੀਮ ਅਰੁਣ ਅਤੇ ਬੰਤੋ ਦੇਵੀ ਕਟਾਰੀਆ ਸ਼ਾਮਲ ਨੇ। ਇਹ ਕਮੇਟੀ ਇਸ ਘਟਨਾ ਦੀ ਜਾਂਚ ਕਰੇਗੀ ਤੇ ਆਪਣੀ ਰਿਪੋਰਟ ਰਾਸ਼ਟਰੀ ਪ੍ਰਧਾਨ ਨੂੰ ਸੌਂਪੇਗੀ। ਸੋ ਇਹ ਸਾਰੀ ਗੱਲਬਾਤ ਇਹਦੇ ਵਿੱਚ ਲਿਖੀ ਹੈ। ਪਰ ਇੱਥੇ ਸਵਾਲ ਤਾਂ ਇਹ ਵੀ ਖੜਾ ਹੁੰਦਾ ਹੈ ਕਿ ਹੋਮ ਮਿਨਿਸਟਰ ਕੌਣ ਹੈ? ਹੁਣ ਇਹਨਾਂ ਨੂੰ ਆਪ ਕਮੇਟੀ ਬਣਾਉਣੀ ਪੈ ਗਈ ਹੈ। ਕਮੇਟੀ ਬਣਾਉਣ ਦੀ ਲੋੜ ਕਿਉਂ ਪਈ ਹੈ? ਕੀ ਪੰਜਾਬ ਦੀ ਜਾਂ ਭਾਰਤ ਦੀ ਪੁਲਿਸ ਜਾਂ ਹੋਰ ਤੰਤਰ ਜਿਹੜੇ ਵੀ ਇਨਵੈਸਟੀਗੇਸ਼ਨ ਕਰਦੇ ਨੇ ਉਹ ਸਾਰੇ ਫੇਲ ਹੋ ਚੁੱਕੇ ਨੇ? ਇਹ ਤਾਂ ਇੱਕ ਦਿਖਾਉਣ ਦੇ ਲਈ ਜਾਂ ਕਹਿ ਲਈਏ ਹਾਥੀ ਦੇ ਦੰਦ ਨੇ ਕਿ ਅਸੀਂ 2027 ਦੀਆਂ ਚੋਣਾਂ ਦੇ ਵਿੱਚ ਸਾਰਿਆਂ ਨੂੰ ਇਹ ਦੱਸ ਸਕਾਂਗੇ ਕਿ ਭਾਈ ਅਸੀਂ ਤਾਂ ਬਾਬਾ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਹਾਂ, ਅਸੀਂ ਉਹਨਾਂ ਦੀ ਤਸਵੀਰ, ਉਹਨਾਂ ਦੇ ਹੋਏ ਅਪਮਾਨ ਦਾ ਜੋ ਜੜ ਤੱਕ ਜਾਣ ਦੀ ਕੋਸ਼ਿਸ਼ ਕੀਤੀ ਸੀ, ਇਹ ਸਿਰਫ ਗਣਾਉਣ ਦੇ ਲਈ ਕਰ ਰਹੇ ਨੇ। ਕਿਉਂਕਿ ਜਦ ਜੇਪੀ ਨੱਡਾ ਹੋਣੀ ਤੇ ਅਮਿਤ ਸ਼ਾਹ ਦੇ ਬਹੁਤ ਨੇੜੇ ਨੇ ਤੇ ਅਮਿਤ ਸ਼ਾਹ ਉਹਨਾਂ ਦੇ ਕੋਲ ਹੋਮ ਮਿਨਿਸਟਰੀ ਹੈ, ਉਹ ਇੱਕੋ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਤੇ ਉਹ ਖੁਦ ਆਪ ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਜਲਦ ਤੋਂ ਜਲਦ ਕਾਰਵਾਈ ਕਰਵਾ ਸਕਦੇ ਨੇ ਜੇ ਉਹ ਚਾਹਣ। ਪਰ ਅਜਿਹਾ ਨਹੀਂ ਕਰਨਗੇ ਕਿਉਂਕਿ ਉਹਨਾਂ ਨੇ ਤਾਂ ਵੋਟਾਂ ਲੈਣੀਆਂ ਨੇ, ਇਸ ਨੂੰ ਕੈਸ਼ ਕਰਨਾ ਹੈ ਤੇ ਕੈਸ਼ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਗੇ ਵੋਟਾਂ ਜਿੱਤਣੀਆਂ ਵੀ ਹੁੰਦੀਆਂ ਨੇ। ਇਸ ਤੋਂ ਅਗਲੀ ਖਬਰ ਲੁਧਿਆਣੇ ਦੇ ਨਾਲ ਜੁੜੀ ਹੋਈ ਹੈ, ਜਿੱਥੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕਿਹਾ ਜਾਂਦਾ ਹੈ ਕਿ ਇੰਡਸਟਰੀ ਲੱਗਣੀ ਬਹੁਤ ਜ਼ਰੂਰੀ ਹੈ। ਖਾਸ ਤੌਰ ਤੇ ਪੰਜਾਬ ਦੀ ਜੇਕਰ ਗੱਲ ਕਰੀਏ ਕਿ ਇੰਡਸਟਰੀ ਲੱਗੂਗੀ ਉਸ ਦੇ ਨਾਲ ਰੋਜ਼ਗਾਰ ਆਊਗਾ, ਸਟੇਟ ਨੂੰ ਆਮਦਨ ਹੋਊਗੀ। ਪਰ ਜਦੋਂ ਵੀ ਕਿਤੇ ਦੇਖਦੇ ਆ ਕਿ ਇੰਡਸਟਰੀ ਲੱਗਣੀ ਹੁੰਦੀ ਹੈ ਉਸ ਦੇ ਲਈ ਜਗ੍ਹਾ ਹੀ ਇਹੋ ਜਿਹੀ ਚੁਣੀ ਜਾਂਦੀ ਹੈ, ਆਲੇ ਦੁਆਲੇ ਤੋਂ ਐਨਾਲਿਸਿਸ ਨਹੀਂ ਕੀਤਾ ਜਾਂਦਾ ਕਿ ਇਸ ਜਗ੍ਹਾ ਦੇ ਉੱਪਰ ਅਸੀਂ ਜੇਕਰ ਇੰਡਸਟਰੀ ਲਾਵਾਂਗੇ ਤਾਂ ਕੀ ਉਹ ਆਲੇ ਦੁਆਲੇ ਦੇ ਵਾਤਾਵਰਣ ਜਾਂ ਲੋਕਾਂ ਲਈ ਸੁਰੱਖਿਅਤ ਮਾਹੌਲ ਪ੍ਰਦਾਨ ਕਰੇਗੀ ਜਾਂ ਨਹੀਂ। ਤਾਂ ਫਿਰ ਜਦੋਂ ਅਜਿਹਾ ਹੁੰਦਾ ਹੈ, ਬਿਨਾਂ ਕੋਈ ਦੇਖੇ ਸਮਝੇ ਅਸੈਸਮੈਂਟ ਕੀਤੇ ਬਿਨਾਂ ਹੀ ਇੰਡਸਟਰੀ ਲਾ ਦਿੱਤੀ ਜਾਂਦੀ ਹੈ ਤਾਂ ਉਸ ਤੇ ਫਿਰ ਵਿਰੋਧ ਹੋਣਾ ਵਾਜਬ ਹੁੰਦਾ ਹੈ। ਪਰ ਜਦੋਂ ਵਿਰੋਧ ਹੁੰਦਾ ਹੈ ਫਿਰ ਲੋਕ ਵੀ ਖੱਪਦੇ ਨੇ ਅਤੇ ਫਿਰ ਪੁਲਿਸ ਦਾ ਡੰਡਾ ਵੀ ਚੱਲਦਾ ਹੈ ਅਤੇ ਪੁਲਿਸ ਦੇ ਡੰਡੇ ਦੀ ਦੁਰਵਰਤੋਂ ਵੀ ਖੂਬ ਹੁੰਦੀ ਹੈ। ਲੁਧਿਆਣਾ ਸ਼ਹਿਰ ਦੀ ਗੱਲ ਹੈ। ਲੁਧਿਆਣਾ ਸ਼ਹਿਰ ਤੋਂ ਕੋਈ 20 ਕਿਲੋਮੀਟਰ ਦੂਰ ਬੱਗਾ ਕਲਾਂ, ਜਿੱਥੇ ਇੱਕ ਕਾਰਪੋਰੇਟ ਘਰਾਣੇ ਵੱਲੋਂ ਗੈਸ ਫੈਕਟਰੀ ਉਸਾਰੀ ਜਾ ਰਹੀ ਸੀ ਦਾ ਪਿਛਲੇ ਕਈ ਮਹੀਨਿਆਂ ਤੋਂ ਵਿਰੋਧ ਕਰ ਰਹੇ ਕਿਸਾਨਾਂ ਨੂੰ ਅੱਜ ਤੜਕੇ 5 ਵਜੇ ਦੇ ਕਰੀਬ ਪੁਲਿਸ ਵੱਲੋਂ ਖਦੇੜ ਦਿੱਤਾ ਗਿਆ। ਪਿੰਡ ਰਾਜੋਵਾਲ ਦੇ ਕਿਸਾਨ ਆਗੂ ਮਨਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੜਕੇ ਪੁਲਿਸ ਸਟੇਸ਼ਨ ਲਾਡੋਵਾਲ ਦੇ SHO ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਫੈਕਟਰੀ ਅੱਗੇ ਬੈਠੇ ਕਿਸਾਨ ਮਜ਼ਦੂਰ ਤੇ ਇਲਾਕੇ ਦੇ ਲੋਕਾਂ ਨੂੰ ਦੀ ਘੇਰਾਬੰਦੀ ਕੀਤੀ ਗਈ ਤੇ ਪਿਛਲੇ ਦਿਨੀ ਧਰਨਾਕਾਰੀਆਂ ਵੱਲੋਂ ਫੈਕਟਰੀ ਦੇ ਮੁੱਖ ਲਾਂਘੇ ਨੂੰ ਜੜਿਆ ਗਿਆ ਤਾਲਾ ਪੁਲਿਸ ਨੇ ਤੋੜ ਦਿੱਤਾ ਤੇ ਫੈਕਟਰੀ ਦਾ ਮੁੜ ਲਾਂਘਾ ਚਾਲੂ ਕਰ ਦਿੱਤਾ। ਲਾਂਘੇ ਅੱਗੇ ਲੋਕਾਂ ਵੱਲੋਂ ਖੜੀ ਕੀਤੀ ਗਈ ਟਰਾਲੀ ਪੁਲਿਸ ਆਪਣੇ ਨਾਲ ਲੈ ਗਈ ਹੈ ਤੇ ਪੁਲਿਸ ਵੱਲੋਂ ਕੀਤੀ ਗਈ ਵੱਡੀ ਕਾਰਵਾਈ ਦਾ ਜਿਵੇਂ ਹੀ ਇਲਾਕੇ ਦੇ ਲੋਕਾਂ ਤੇ ਕਿਸਾਨ ਮਜ਼ਦੂਰਾਂ ਨੂੰ ਪਤਾ ਲੱਗਦਾ ਹੈ, ਸੂਚਨਾ ਮਿਲਦੀ ਹੈ ਤਾਂ ਉਹ ਪੁਲਿਸ ਦੀਆਂ ਗੱਡੀਆਂ ਨੂੰ ਘੇਰ ਲੈਂਦੇ ਨੇ, ਜਿਸ ਪਿੱਛੋਂ ਪੁਲਿਸ ਦੇ ਵੱਲੋਂ ਕਰੀਬ 17 ਤੋਂ 18 ਧਰਨਾਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੂੰ ਪੁਲਿਸ ਥਾਣੇ ਵਿੱਚ ਲੈ ਗਈ ਤੇ ਹੁਣ ਛੱਡ ਦਿੱਤਾ ਹੈ। ਕਿਸਾਨ ਆਗੂ ਸੁਖਵਿੰਦਰ ਸਿੰਘ ਹੰਬੜਾ ਨੇ ਦੱਸਿਆ ਕਿ ਜਦੋਂ ਤੱਕ ਫੈਕਟਰੀ ਪੂਰਨ ਤੌਰ ਤੇ ਬੰਦ ਨਹੀਂ ਹੋ ਜਾਂਦੀ, ਸੰਘਰਸ਼ ਇਸੇ ਤਰੀਕੇ ਨਾਲ ਜਾਰੀ ਰਹੇਗਾ। ਸੋ ਅਗਲੀ ਖਬਰ ਪੰਜਾਬ ਮੰਡੀ ਬੋਰਡ ਦੇ ਨਾਲ ਜੁੜੀ ਹੋਈ ਹੈ, ਜਿਹੜੀ ਕਿ ਸਿੱਧੇ ਤੌਰ ਤੇ ਪ੍ਰਭਾਵਿਤ ਕਰਦੀ ਹੈ ਪੰਜਾਬ ਦੇ ਖਜ਼ਾਨੇ ਨੂੰ। ਪੰਜਾਬ ਮੰਡੀ ਬੋਰਡ ਦੀ ਹੁਣ ਆਮਦਨ ਦੇ ਵਸੀਲੇ ਜੁਟਾਉਣ ਦੇ ਲਈ ਸੰਪत्ति ਦੀ ਨਿਲਾਮੀ ਤੇ ਹੋਣ ਵਾਲੀ ਆਮਦਨ ਤੇ ਟੇਕ ਆ ਗਈ ਹੈ। ਕੇਂਦਰ ਸਰਕਾਰ ਵੱਲੋਂ ਪੇਂਡੂ ਵਿਕਾਸ ਫੰਡ ਰੋਕੇ ਜਾਣ ਮਗਰੋਂ ਵਿੱਤੀ ਸੰਕਟ ਨਾਲ ਨਜਿੱਠ ਅਤੇ ਵਿਕਾਸ ਕੰਮਾਂ ਨੂੰ ਜਾਰੀ ਰੱਖਣ ਲਈ ਬੋਰਡ ਕੋਲ ਸੰਪत्ति ਦੀ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ। ਬੋਰਡ ਨੇ ਦੱਸਿਆ ਕਿ ਜਨਵਰੀ ਮਹੀਨੇ ਵਿੱਚ ਕਰੀਬ 60 ਕਰੋੜ ਦੀ ਸੰਪत्ति ਨਿਲਾਮ ਕੀਤੀ ਗਈ ਹੈ ਤੇ ਮੰਡੀ ਬੋਰਡ ਨੂੰ ਮਾਰਚ ਮਹੀਨੇ ਤੱਕ ਕਰੀਬ 250 ਕਰੋੜ ਰੁਪਏ ਦੀ ਆਮਦਨ ਦੀ ਉਡੀਕ ਹੈ। ਵੇਰਵਿਆਂ ਅਨੁਸਾਰ ਪੰਜਾਬ ਮੰਡੀ ਬੋਰਡ ਨੇ ਕਰੀਬ 12,000 ਅਣਵਿਕੀਆਂ ਸੰਪत्तियां ਦੀ ਸ਼ਨਾਖਤ ਕੀਤੀ ਹੈ, ਜਿਨ੍ਹਾਂ 'ਚ ਅਨਾਜ ਮੰਡੀਆਂ ਵਿੱਚ ਦੁਕਾਨਾਂ, ਪਲਾਟ, ਸ਼ੋਰੂਮ ਅਤੇ ਵਪਾਰਕ ਥਾਵਾਂ ਆਦਿ ਸ਼ਾਮਲ ਨੇ। ਪਿਛਲੀਆਂ ਸਰਕਾਰਾਂ ਦੌਰਾਨ ਕਰੀਬ 12,000 ਸੰਪत्तियां ਦੀ ਨਿਲਾਮੀ ਹੋ ਚੁੱਕੀ ਹੈ ਤੇ ਪੰਜਾਬ ਮੰਡੀ ਬੋਰਡ ਤਰਫੋਂ ਹੁਣ 108 ਅਜਿਹੀਆਂ ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ ਜੋ ਪੈਟਰੋਲ ਪੰਪਾਂ ਲਈ ਲੀਜ਼ ਤੇ ਦਿੱਤੀਆਂ ਜਾਣੀਆਂ ਨੇ। ਮੰਡੀ ਪੜਾਅ ਤੇ ਤੇਲ ਪੰਪਾਂ ਲਈ 20 ਥਾਵਾਂ ਦੀ ਨਿਲਾਮੀ ਕੀਤੀ ਗਈ ਹੈ, ਜਿਸ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਸੋ ਕੁੱਲ ਮਿਲਾ ਕੇ ਖਬਰ ਇਹੀ ਹੈ ਕਿ ਪੰਜਾਬ ਦੇ ਵਿੱਚ ਹੁਣ ਪੰਜਾਬ ਦੀ ਉਹ ਸੰਪत्ति ਜਿਹੜੀ ਕਿ ਇੱਕ ਸਰਮਾਇਆ ਹੈ ਪੰਜਾਬ ਦਾ, ਜਿਹੜੀ ਕਿ ਇੱਕ ਸਰਮਾਇਆ ਵਿੱਤ ਹੈ ਪੰਜਾਬ ਦਾ, ਜਿਸ ਦੀ ਵਰਤੋਂ ਔਖੇ ਸੌਖੇ ਸਮੇਂ ਦੇ ਵਿੱਚ
ਇਸ ਤਰੀਕੇ ਦੇ ਨਾਲ ਜਦੋਂ ਕਰ ਲਈ ਜਾਊਗੀ ਤਾਂ ਉਸ ਤੋਂ ਬਾਅਦ ਪੰਜਾਬ ਦੇ ਕੋਲ ਕੀ ਬਚੇਗਾ। ਅਸੀਂ ਪਲ ਪਲ ਖੁਰ ਰਹੇ ਹਾਂ, ਪੰਜਾਬ ਦੀ ਵਿੱਤੀ ਸਥਿਤੀ ਪਤਲੀ ਹੁੰਦੀ ਜਾ ਰਹੀ ਹੈ। ਬੇਸ਼ੱਕ ਅੱਜ ਬਜਟ ਵੀ ਪੇਸ਼ ਹੋਇਆ ਹੈ ਪਰ ਉਸ ਦੇ ਵਿੱਚ ਪੰਜਾਬ ਦੇ ਪੱਲੇ ਵੀ ਬਹੁਤਾ ਕੁਝ ਨਹੀਂ ਪਾਇਆ ਗਿਆ। ਜਿਸ ਤਰੀਕੇ ਦੇ ਨਾਲ ਬਜਟਰੀ ਐਲੋਕੇਸ਼ਨਸ ਰੱਖਣ ਲਈ ਕਿਹਾ ਜਾਂਦਾ ਹੈ, ਖਾਸ ਤੌਰ ਤੇ ਆਪਣੀਆਂ ਮੰਗਾਂ ਅੱਗੇ ਰੱਖੀਆਂ ਜਾਂਦੀਆਂ ਨੇ ਸਟੇਟਸ ਦੇ ਵੱਲੋਂ ਕਿ ਸਾਨੂੰ ਸਪੈਸ਼ਲ ਫੰਡ ਜਾਰੀ ਕੀਤੇ ਜਾਣ ਜਿਸ ਨਾਲ ਸਾਡੀ ਸਥਿਤੀ ਥੋੜੀ ਸੁਧਰੇ। ਹੁਣ ਤੱਕ ਪੰਜਾਬ ਦਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਵੀ ਵੱਡੇ ਪੱਧਰ ਤੇ ਰੁਕਿਆ ਹੋਇਆ ਹੈ, ਉਹ ਵੀ ਲੈਣ ਦੇ ਵਿੱਚ ਪੰਜਾਬ ਸਰਕਾਰ ਅਸਮਰੱਥ ਹੈ ਕਿਉਂਕਿ ਇਹਨਾਂ ਦੇ ਵੱਲੋਂ ਸੜਕ ਦੀ ਲੜਾਈ ਨੂੰ ਛੱਡ ਕੇ ਕੋਰਟ ਦਾ ਰਾਹ ਚੁਣ ਲਿਆ ਗਿਆ ਹੈ ਤੇ ਕੋਰਟ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਕਿੰਨੇ ਲੰਬੇ ਕੇਸ ਚੱਲ ਸਕਦੇ ਨੇ ਤੇ ਕਿੰਨਾ ਸਮਾਂ ਤੱਕ ਜ਼ਲਾਲਤ ਝੱਲਦਿਆਂ ਹੋਇਆਂ ਪੰਜਾਬ ਦੀ ਵਿੱਤੀ ਹਾਲਤ ਖਰਾਬ ਹੁੰਦੀ ਰਹੇਗੀ ਤੇ ਇਸੇ ਉਡੀਕ ਦੇ ਵਿੱਚ ਅਸੀਂ ਸਾਰੇ ਰਹਾਂਗੇ ਕਿ ਕਦੋਂ ਪੰਜਾਬ ਦੀ ਇਹ ਸਥਿਤੀ ਸੁਧਰੇਗੀ ਤੇ ਅਸੀਂ ਇੱਕ ਚੰਗੀ ਸਥਿਤੀ ਦੇ ਵਿੱਚ ਆਵਾਂਗੇ। ਸੋ ਇਹ ਸੀ ਅੱਜ ਦੀਆਂ ਖਾਸ ਖਬਰਾਂ ਜਿਹੜੀਆਂ ਪੰਜਾਬ ਦੇ ਨਾਲ ਸਰੋਕਾਰ ਰੱਖਦੀਆਂ ਨੇ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ।